शहर कसूर है दूर मेरे लई ते तेरे लई नकोदर होए साडे नालों पंछी चंगे भावें इधर जान जां उधर। ਤੇ ਕਿਵੇਂ ਆਪਣੇ ਤੁਹਾਡੇ ਅੱਬਾ ਜੀ ਜਾਂ ਦੂਜੇ ਕਿਵੇਂ ਕੋਈ ਯਾਦ ਕਰਦੇ ਸੀ ਉਹਨਾਂ ਨੂੰ ਕਿਵੇਂ ਦਾ? ਅਸੀਂ ਕਰਦੇ ਤੇ ਉਹ ਵੀ ਤੇ ਕਰਦੇ ਹੀ ਹੋਣੇ। ਖੂਨ ਦਾ ਇੱਕ ਖਿੱਚ ਤੇ ਫਿਰ ਹੁੰਦੀ। ਸੋਚਿਆ ਹੀ ਕਦੀ ਹੋਏ ਸੋਚਿਆ ਹੀ ਕਦੀ सोचिया ही कदी कीता गौर ओए हमीदिया सोचिया ही कदी कीता गौर ओए हमीदिया साडे नालों चंगे ने जनार ओए हमीदिया साडे नालों चंगे ने जनार ओए हमीदिया। ਅੱਖਾਂ ਦੇ ਹੰਝੂ ਤੁਹਾਡੇ ਦੱਸਦੇ ਵੀ ਤਾਇਆ ਜੀ ਨਹੀਂ ਭੁੱਲਦੇ, ਆਪਣਾ ਟੱਬਰ ਨਹੀਂ ਭੁੱਲਦਾ। ਹੋਏ ਹੋਏ ਇਹਨਾਂ ਹੰਝੂਆਂ ਨਾਲ ਹੀ ਕੀ ਅਪੀਲ ਕਰੋਗੇ ਇਹਨਾਂ ਦੋਵਾਂ ਸਰਕਾਰਾਂ ਨੂੰ? ਇਹ ਅਪੀਲ ਕਰਾਂਗੇ ਜੀ ਦੋਨੋਂ ਇਤਫਾਕ ਲੈਣ ਇੱਕ ਦੂਸਰੇ ਨੂੰ ਮਿਲਣ ਦੇਣ। ਮਾਰ ਕੇ ਉਡਾਰੀ ਚਲੇ ਜਾਂਦੇ ਚੱਕ ਲਾਲਾ मार के उडारी चले जांदे चक लाला दूर नहीं कराची नेड़े इन्हां लई अंबाला होए दूर नहीं कराची नेड़े इन्हां लई अंबाला होए बिना वीज़ा जांदे ने होए बिना वीज़ा जांदे ने बिना वीज़ा जांदे ने लाहौर ओए हमीदिया साडे नालों चंगे ने जनार ओए हमीदिया साडे नालों चंगे ने जनार ओए हमीदिया। ਕਸਮੇ ਵੇਖੇ ਨੇ ਮੈਂ ਹਾਲੇ ਵੀ ਇੱਕ ਦੂਜੇ ਦਾ ਰਾਹ ਤੱਕਦੇ ਤੱਕਦੇ, ਕਸਮੇ ਵੇਖੇ ਨੇ ਹਾਲੇ ਵੀ ਮੈਂ ਇੱਕ ਦੂਜੇ ਦਾ ਰਾਹ ਤੱਕਦੇ ਤੱਕਦੇ, ਜਿਹੜੇ ਲੇਖਾਂ ਹਾਰੇ ਰਹਿ ਗਏ ਅੱਧੇ ਇੱਧਰ ਅੱਧੇ ਉੱਧਰ, ਰਹਿ ਗਏ ਕਈ ਕਰਤਾਰੇ ਕਈ ਕੌਰਾਂ, ਰਹਿ ਗਏ ਕਈ ਕਰਤਾਰੇ ਕਈ ਕੌਰਾਂ, ਖੌਰੇ ਕਿੰਨੇ ਦਾਰੀ ਦਾਰੇ ਰਹਿ ਗਏ ਅੱਧੇ ਇੱਧਰ ਅੱਧੇ ਉੱਧਰ। 1947 ਦੀ ਵੰਡ ਵੇਲੇ ਕਿੰਨੇ ਹੀ ਪਰਿਵਾਰ ਕਿੰਨੀਆਂ ਹੀ ਫੈਮਲੀਆਂ ਜਿਹੜੀਆਂ ਆਪਸ 'ਚ ਜੁਦਾ ਹੋ ਗਈਆਂ, ਆਪਸ 'ਚ ਅੱਜ ਤੱਕ ਨਹੀਂ ਮਿਲ ਸਕੀਆਂ। ਇਸ ਤਰ੍ਹਾਂ ਦੀ ਸਟੋਰੀਜ਼ ਇਸ ਤਰ੍ਹਾਂ ਦੇ ਵੀਡੀਓਜ਼ ਤੁਹਾਡੇ ਸਾਹਮਣੇ ਤੁਹਾਡੇ ਰੂਬਰੂ ਲੈ ਕੇ ਹਾਜ਼ਰ ਹੁੰਦੇ ਰਹੀਦਾ। 1947 ਦੀ ਵੰਡ ਵੇਲੇ ਜਿਹੜੇ ਪਰਿਵਾਰ ਆਪਸ 'ਚ ਵਿਛੜ ਗਏ ਉਹਨਾਂ ਨੂੰ ਮਿਲਾਉਣ ਦੀ ਕੋਸ਼ਿਸ਼ ਤੇ ਇਹ ਦੋਵਾਂ ਪੰਜਾਬਾਂ ਤੇ ਦੋਵਾਂ ਬਾਰਡਰਾਂ ਇੰਡੀਆ ਪਾਕਿਸਤਾਨ ਦੇ ਵਿੱਚ ਚੜ੍ਹਦੇ ਤੇ ਲਹਿੰਦੇ ਪੰਜਾਬ ਵਿਚਕਾਰ ਜਿਹੜੀਆਂ ਨਫ਼ਰਤਾਂ ਪਈਆਂ ਉਹਨਾਂ ਨੂੰ ਮੁਕਾਉਣ ਤੇ ਉਹ ਲੋਕ ਜਿਹੜੇ ਅੱਜ ਵੀ ਆਪਣਿਆਂ ਦੀ ਖੋਜ ਦੇ ਵਿੱਚ ਜਿਹੜੇ 47 ਦੇ ਵਿਛੜੇ ਨੇ ਉਹਨਾਂ ਵਿਛੜਿਆਂ ਨੂੰ ਮਿਲਾਉਣ ਦੀ ਕੋਸ਼ਿਸ਼ ਜਿਹੜੀ ਉਹ ਕਰਦੇ ਰਹੀਦਾ। ਤੇ ਜਿੰਨੀ ਦੇਰ ਰੱਬ ਨੇ ਸਾਹ ਦਿੱਤੇ ਇਹ ਵੀਡੀਓਜ਼ ਇਹ ਜਿਹੜੀ ਚੇਨ ਆ ਇਹ ਬਣੀ ਰਹੇਗੀ, ਤੁਹਾਡੇ ਰੂਬਰੂ ਕਰਦੇ ਰਹਾਂਗੇ। ਅੱਜ ਇਸੇ ਹੀ ਤਰ੍ਹਾਂ ਦੀ ਇੱਕ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਕੋਸ਼ਿਸ਼ ਕਰਾਂਗੇ ਇਹ ਉਹ ਪਰਿਵਾਰ ਜਿਹੜੇ 1947 ਦੇ ਵਿੱਚ ਵਿਛੜੇ ਨੇ ਉਹਨਾਂ ਨੂੰ ਆਪਸ ਦੇ ਵਿੱਚ, ਕਿਉਂਕਿ ਹੁਣ ਡਿਜੀਟਲ ਦੌਰ ਆ, ਅੱਗੋਂ ਮੋਬਾਈਲ ਇੰਟਰਨੈਟ ਦਾ ਸੋਸ਼ਲ ਮੀਡੀਆ ਦਾ ਈਜ਼ੀਲੀ ਐਕਸੈਸ ਇੱਕ ਦੂਜੇ ਤੱਕ ਹੋ ਸਕਦੀ ਹੈ। ਅਗਰ ਅਸੀਂ ਛੋਟੀ ਛੋਟੀ ਇਸ ਤਰ੍ਹਾਂ ਦੀ ਕੋਸ਼ਿਸ਼ ਕਰੀਏ ਕਿ ਇਹਨਾਂ ਬਜ਼ੁਰਗਾਂ ਦੀ ਆਵਾਜ਼ ਉਹਨਾਂ ਤੱਕ ਪਹੁੰਚਾਈ ਜਾਏ ਤਾਂ ਇਹ ਕੋਈ ਮੁਸ਼ਕਿਲ ਨਹੀਂ ਹੈ ਕਿ ਇਹਨਾਂ ਲੋਕਾਂ ਦੇ ਵਿੱਚ ਜਿਹੜਾ ਵਾ ਆਪਸ ਦੇ ਵਿੱਚ ਰਵਾਬਤ ਦੁਬਾਰਾ ਕਾਇਮ ਹੋ ਸਕਦੇ ਨੇ। ਇਸ ਤਰ੍ਹਾਂ ਦਾ ਹੀ ਇੱਕ ਪਰਿਵਾਰ ਸਾਡੇ ਕੋਲ ਜਾ ਬੈਠੇ ਨੇ ਜਿਹੜੇ 1947 ਦੀ ਵੰਡ ਵੇਲੇ ਵਿਛੜੇ ਹੋਏ ਨੇ, ਅੱਜ ਤੱਕ ਨਹੀਂ ਉਹ ਮਿਲ ਸਕੇ। ਉਹਨਾਂ ਦਾ ਪਿਛਲੇ ਕੁਝ ਸਮੇਂ ਤੋਂ ਰਾਬਤਾ ਵੀ ਖਤੋ ਕਿਤਾਬਤ ਵਾਲਾ ਵੀ ਕੱਟਿਆ ਤੇ ਗੱਲ ਕਰਦੇ ਹਾਂ ਇਹਨਾਂ ਦੇ ਨਾਲ, ਪੁੱਛਦੇ ਹਾਂ ਇਹਨਾਂ ਕੋਲ ਸਾਰੀ ਸਟੋਰੀ ਕਿ ਕਿਸ ਤਰ੍ਹਾਂ ਹੋਇਆ ਤੇ ਕਿਦੋਂ ਤੱਕ ਦੇ ਇਹਨਾਂ ਦੇ ਰਵਾਬਤ ਜਿਹੜੇ ਆਪਸ ਦੇ ਵਿੱਚ ਨਹੀਂ ਹੋ ਸਕੇ।
ਤੇ ਕੋਸ਼ਿਸ਼ ਕਰਾਂਗੇ ਸਾਰੇ ਦੋਸਤਾਂ ਅੱਗੇ ਅਪੀਲ ਹੈ ਵੀ ਕੋਸ਼ਿਸ਼ ਕਰਾਂਗੇ ਕਿ ਇਹ ਵੀਡੀਓ ਜਿਹੜੀ ਹੈ ਕੋਸ਼ਿਸ਼ ਕਰਿਓ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ, ਉਹਨਾਂ ਲੋਕਾਂ ਤੱਕ ਪਹੁੰਚ ਸਕੇ ਜਿਹੜੇ ਇਹਨਾਂ ਦਾ ਪਰਿਵਾਰ 1947 ਦਾ ਵਿਛੜਿਆ ਆ ਉਹਨਾਂ ਤੱਕ ਪਹੁੰਚ ਸਕੇ। ਇਹ ਲੋਕ ਅੱਜ ਵੀ ਉਹਨਾਂ ਨੂੰ ਉਹ ਦਰਦ ਮਹਿਸੂਸ ਕਰਦੇ ਆ, ਉਹਨਾਂ ਨੂੰ ਯਾਦ ਕਰਕੇ ਰੋਂਦੇ ਆ। ਇਹ ਅੱਗੋਂ ਇਹਨਾਂ ਦੇ ਤਾਇਆ ਜੀ ਸਨ ਜਿਹੜੇ ਉੱਧਰ ਰਹਿ ਗਏ ਸਨ ਅਤੇ ਇਹਨਾਂ ਦੇ ਨਾਲ ਇਹਨਾਂ ਨੇ ਉਹਨਾਂ ਨੂੰ ਇੱਕ ਦਫਾ ਵੇਖਿਆ ਵੀ ਹੋਏਗਾ, ਪਾਕਿਸਤਾਨ ਵੀ ਆਏ ਉਸ ਤੋਂ ਬਾਅਦ। ਅਤੇ ਲੇਕਿਨ ਉਹ ਜਿਹੜੇ ਖੂਨ ਦਾ ਰਿਸ਼ਤਾ ਵਾ, ਜਿਹੜਾ ਖੂਨੀ ਰਿਸ਼ਤੇ ਨੇ ਉਹ ਨਹੀਂ ਇੱਕ ਭੁੱਲਦੇ, ਉਹ ਦਿਲ 'ਚੋਂ ਗੱਲ ਨਹੀਂ ਜਾਂਦੀ। ਅਤੇ ਕਹਿੰਦੇ ਨੇ ਕਿ ਜਦੋਂ ਇਸ ਤਰ੍ਹਾਂ ਦੀ ਵੀਡੀਓ ਵੇਖੀ ਦੀ ਆ 47 ਦੀ ਵੰਡ ਵੇਲੇ ਦੀ, ਅਤੇ ਅੱਖਾਂ 'ਚ ਹੰਝੂ ਆ ਜਾਂਦੇ ਆ ਅਤੇ ਜ਼ਾਰੋ ਕਤਾਰ ਜਿਹੜਾ ਵਾ ਰੋਣ ਨੂੰ ਦਿਲ ਕਰਦਾ ਕਿ ਯਾਰ ਸਾਡਾ ਹੱਸਦਾ ਵਸਦਾ ਖਾਨਦਾਨ ਸੀ, ਉਜੜ ਗਿਆ, ਵਿਛੜ ਗਿਆ। ਅਸੀਂ ਇਹ ਵੀਡੀਓਜ਼ ਜਿਹੜੀਆਂ ਤੁਹਾਡੇ ਸਾਹਮਣੇ ਲੈ ਕੇ ਆਈ ਦੀਆਂ, ਇਹਨਾਂ ਦਾ ਮਕਸਦ ਆ ਕਿ ਨਾ ਕਿ ਅਸੀਂ ਕਿਸੇ ਵੀ ਇਸ ਤਰ੍ਹਾਂ ਦੇ ਰੀਯੂਨੀਅਨ ਦੇ ਹਾਨੀ ਆ, ਨਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਅਸੀਂ ਪਾਕਿਸਤਾਨ ਦੇ ਵਿੱਚ ਵਸਦੇ ਹਾਂ, ਬੜਾ ਸੋਹਣਾ, ਬੜਾ ਅੱਛਾ, ਸਾਨੂੰ ਅਸੀਂ ਆਜ਼ਾਦੀ ਦੇ ਨਾਲ ਵਸਦੇ ਹਾਂ। ਲੇਕਿਨ ਅਸੀਂ ਗੱਲ ਕਰਦੇ ਹਾਂ ਕਿ ਇਹਨਾਂ ਵੀਡੀਓਜ਼ ਦੀ ਰਾਹੀਂ ਕਮ ਸੇ ਕਮ ਜੇ ਆਪਾਂ 14-15 ਅਗਸਤ ਮਨਾਈ ਦੀ ਆ, ਉਹਨਾਂ ਲੋਕਾਂ ਨੂੰ ਟ੍ਰਿਬਿਊਟ ਪੇਸ਼ ਕਰੀਦਾ ਵਾ ਜਿਨ੍ਹਾਂ ਨੇ ਆਜ਼ਾਦੀ 'ਚ ਹਿੱਸਾ ਲਿਆ, ਝੰਡੀਆਂ ਲਾਈ ਦੀਆਂ। ਕਿਉਂ ਨਾ ਉਹ ਲੋਕ ਜਿਨ੍ਹਾਂ ਨੇ 1947 ਦੀ ਵੰਡ ਵੇਲੇ ਆਪਣੇ ਇੰਨੇ ਲੋਕ ਸ਼ਹੀਦ ਕਰਾਏ, ਆਪਣੇ ਘਰ ਛੱਡ ਦਿੱਤੇ। ਇੱਕ ਹੱਸਦਾ ਵਸਦਾ ਘਰ ਹੋਏ ਉਹਨੂੰ ਛੱਡਣਾ ਬੜਾ ਔਖਾ ਹੁੰਦਾ। ਕੋਈ ਆ ਕੇ ਕਹਿ ਦੇ ਚਲੋ ਵੀ ਉੱਠੋ ਇੱਥੋਂ ਨਿਕਲੋ, ਕਿਉਂ ਜੀ, ਅਤੇ ਆਪਣਾ ਘਰ ਛੱਡ ਕੇ ਆ ਗਏ, ਏਡੀ ਵੱਡੀ ਕੁਰਬਾਨੀ ਦਿੱਤੀ। ਕਿਉਂ ਨਾ ਜਦੋਂ ਅਸੀਂ 14 ਜਾਂ 15 ਅਗਸਤ ਮਨਾਈਏ ਅਤੇ ਇਹਨਾਂ ਲੋਕਾਂ ਨੂੰ ਯਾਦ ਕਰੀਏ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ। ਜਦੋਂ ਹੁਣ ਕਰੀਬਨ ਕਹਿ ਸਕਦੇ ਹੋ 70+ ਸਾਰੇ ਲੋਕ ਨੇ ਜਿਨ੍ਹਾਂ ਨੇ ਵੰਡ ਵੇਖੀ, ਉਹ ਕਿਉਂ ਨਾ ਉਹਨਾਂ ਨੂੰ ਵੀ ਟ੍ਰਿਬਿਊਟ ਪੇਸ਼ ਕੀਤਾ ਜਾਵੇ, ਕਿਉਂ ਨਾ ਉਹਨਾਂ ਨੂੰ ਵੀ ਯਾਦ ਕੀਤਾ ਜਾਵੇ। ਉਹਨਾਂ ਦੀ ਯਾਦ ਦੇ ਵਿੱਚ ਵੀ TVs 'ਤੇ ਸ਼ੋਅ ਹੋਣ, ਉਹਨਾਂ ਨੂੰ ਵੀ ਦੁਨੀਆ ਦੇ ਸਾਹਮਣੇ ਰੱਖਿਆ ਜਾਵੇ। ਜੇ ਅਸੀਂ ਜਿਹੜੇ ਬਾਰਡਰਾਂ 'ਤੇ ਸ਼ਹੀਦ ਹੋਏ ਨੇ, ਇੱਕ ਦੂਜੇ ਨੂੰ ਮਾਰ ਕੇ ਸ਼ਹੀਦ ਹੁੰਦੇ ਨੇ, ਕਿਉਂ ਇਹ ਲੋਕ ਜਿਨ੍ਹਾਂ ਨੇ ਆਜ਼ਾਦੀ ਵਾਸਤੇ ਏਡੀ ਵੱਡੀ ਕੁਰਬਾਨੀ ਦਿੱਤੀ, ਉਹਨਾਂ ਲੋਕਾਂ ਨੂੰ ਕਿਉਂ ਨਾ ਆਪਾਂ ਟ੍ਰਿਬਿਊਟ ਪੇਸ਼ ਕਰੀਏ। ਅਤੇ ਇਹ ਚੇਨ ਜਿਹੜੀ ਆ, ਇਹ ਕੜੀ ਜਿਹੜੀ ਆ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਈਦਾ ਵਾ। ਅਤੇ ਕੋਸ਼ਿਸ਼ ਕਰੀਦੀ ਆ ਕਿ ਇਹ ਵੀਡੀਓਜ਼ ਜਿਹੜੀਆਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਣਗੀਆਂ। ਆਓ ਗੱਲ ਕਰਦੇ ਹਾਂ ਅਤੇ ਬਾਕੀ ਗੱਲਬਾਤ ਵੀ ਆਪਾਂ ਜਾਰੀ ਰੱਖਾਂਗੇ, ਨਾਲ ਦੇ ਨਾਲ ਡਿਸਕਸ਼ਨ ਜਾਰੀ ਰੱਖਾਂਗੇ। ਅਸਲਾਮ ਵਾਲੇਕੁਮ। ਵਾਲੇਕੁਮ ਅਸਲਾਮ। ਚਾਚਾ ਜੀ ਕੀ ਨਾਮ ਤੁਹਾਡਾ? ਮਨਜ਼ੂਰ ਅਹਿਮਦ। ਮਨਜ਼ੂਰ ਅਹਿਮਦ। ਅਤੇ ਆਪਣੀ ਉਮਰ ਹੁਣ ਕਿੰਨੀ ਕੁ ਹੋ ਗਈ ਆ? 65 ਸਾਲ ਹੋ 65 ਸਾਲ ਹੋ ਗਈ। ਇਹਦਾ ਮਤਲਬ ਵੀ ਵੰਡ ਤੇ ਤੁਸੀਂ ਨਹੀਂ ਵੇਖੀ? ਨਹੀਂ। ਲੇਕਿਨ ਉਹ ਇਹ ਗੱਲਾਂ ਕੁਛ ਵੱਡਿਆਂ ਕੋ ਸੁਣ ਜੀ ਹਾਂ ਜੀ ਹਾਂ। ਅਤੇ ਤੁਹਾਡੇ ਅੱਬਾ ਜੀ ਦਾ ਕੀ ਨਾਂ? ਅਬਦੁਲ ਗਫੂਰ। ਅਬਦੁਲ ਗਫੂਰ। ਹਾਂਜੀ। ਉਹਨਾਂ ਦੀ ਡੈਥ ਹੋ ਗਈ ਆ? ਹਾਂਜੀ, ਡੈਥ ਹੋ ਗਈ ਉਹਨਾਂ ਦੀ। 3-4 ਸਾਲ ਹੋ ਗਏ। ਅੱਛਾ। ਅਤੇ ਇਹ ਬਰਾਦਰੀ ਆਪਣੀ ਕਿਹੜੀ? ਧੋਬੀ ਬਰਾਦਰੀ ਹੈ। ਧੋਬੀ ਬਰਾਦਰੀ। ਹਾਂਜੀ। ਅੱਛਾ, ਇਹ ਦੱਸੋ ਵੀ ਆਪਾਂ ਕਿੱਥੋਂ ਉੱਠ ਕੇ ਆਏ ਆ ਪਿੱਛੋਂ ਇੰਡੀਆ ਤੋਂ? ਅਸੀਂ ਗਾਲੋਵਾਲ ਬਾਗੇ, ਵੀ ਸਾਡੇ ਬਜ਼ੁਰਗਾਂ ਨੇ ਸਾਨੂੰ ਦੱਸਿਆ ਹੈ। ਹਾਂਜੀ। ਇਹ ਬਾਗੇ ਗਾਲੋਵਾਲ? ਗਾਲੋਵਾਲ ਬਾਗੇ। ਗਾਲੋਵਾਲ ਬਾਗੇ। ਹਾਂਜੀ। ਜ਼ਿਲ੍ਹਾ ਹੁਸ਼ਿਆਰਪੁਰ, ਤਹਿਸੀਲ ਹੁਸ਼ਿਆਰਪੁਰ। ਠੀਕ, ਹੁਸ਼ਿਆਰਪੁਰ, ਤਹਿਸੀਲ ਹੁਸ਼ਿਆਰਪੁਰ ਜੀ। ਅੱਛਾ, ਇਹ ਦੱਸੋ ਮੈਨੂੰ ਤੁਸੀਂ ਵੀ ਤੁਸੀਂ ਦੱਸਣ ਦੇ ਸੋ ਆਪਣਾ ਵੀ ਸਾਡੇ ਕੁਛ ਉੱਧਰ ਰਹਿ ਗਏ ਤੁਹਾਡੇ ਤਾਇਆ ਜੀ? ਜੀ। ਅਤੇ ਉਹਨਾਂ ਦਾ ਕੀ ਨਾਂ ਤੁਹਾਡੇ ਤਾਇਆ ਜੀ ਦਾ? ਚਿਰਾਗ ਮੁਹੰਮਦ। ਚਿਰਾਗ ਮੁਹੰਮਦ ਜੀ। ਅਤੇ ਉਹ ਉਦੋਂ ਉਹਨਾਂ ਦੀ ਉਮਰ ਕਿੰਨੀ ਸੀ? ਉਮਰ ਤਾਂ ਕਾਫੀ ਸੀ, ਹੁਣ ਮੈਨੂੰ ਸ਼ਾਦੀशुदा ਸੀ? ਹਾਂਜੀ, ਬੱਚੇ ਸੀ। ਹਾਂ, ਬੱਚੇ ਸੀ ਉਹਨਾਂ ਦੇ। ਹਾਂਜੀ। ਠੀਕ, ਕਿੰਨੇ ਬੱਚੇ ਸੀ ਉਹਨਾਂ ਦੇ? ਬੱਚੇ ਜਿਹੜਾ ਮੈਨੂੰ ਪਤਾ, ਯਾਨੀ ਕਿ ਇੱਕ ਬੜਾ ਬੇਟਾ ਸੀ ਉਹਨਾਂ ਦਾ, ਮੁਹੰਮਦ ਬੂਟਾ ਉਹਨੂੰ ਕਹਿੰਦੇ ਸੀ। ਠੀਕ। ਉਸ ਤੋਂ ਛੋਟੀ ਇੱਕ ਬੇਟੀ ਸੀ ਅਤੇ ਉਹਦਾ ਨਾਂ ਖੁਰਸ਼ੈਦ ਸੀ। ਠੀਕ। ਅਤੇ ਇੱਕ ਹੋਰ ਬੇਟੀ ਸੀ, ਉਹਦਾ ਨਾਮ ਦਾ ਨਹੀਂ ਮੈਨੂੰ ਯਾਦ। ਠੀਕ। 3 ਬੱਚੇ ਸੀ, ਬਾਅਦ 'ਚ 2-3 ਹੋਰ ਯਾਨੀ ਕਿ ਬੇਟੇ ਸੀ। ਹਾਂਜੀ। ਉਹ ਮੈਂ ਇਰਾਕ ਗਿਆ ਸੀ ਅਤੇ ਉੱਥੇ ਨਾ ਉਹਨਾਂ ਦਾ ਮੈਨੂੰ ਖੋਜ ਲੱਗਾ, ਲੇਕਿਨ ਉਹ ਮੇਰੇ ਪਹੁੰਚਣ ਤੋਂ ਪਹਿਲੇ ਚਲੇ ਗਏ ਸੀ ਇੰਡੀਆ। ਹਾਂਜੀ। ਅਤੇ ਉਹ ਦੱਸਦੇ ਕਿਸੇ ਬੱਚੇ ਨੂੰ ਪੋਲੀਓ ਹੋਇਆ ਸੀ ਉਹਨਾਂ ਦਾ? ਹਾਂਜੀ, ਬੜੇ ਬੇਟੇ ਨੂੰ ਪੋਲੀਓ ਸੀ। ਬੇਟੀ ਨੂੰ ਨਹੀਂ, ਬੇਟੇ ਨੂੰ। ਠੀਕ। ਹਾਂਜੀ। ਅੱਛਾ, ਇਹ ਦੱਸੋ ਵੀ ਉਦੋਂ ਜਦੋਂ ਹੋ ਗਈ ਵੰਡ, ਆਪਾਂ ਵੰਡ ਦੀ ਗੱਲ ਤਾਂ ਨਹੀਂ ਕਰਦੇ ਵੀ ਉਹ ਕਿਵੇਂ ਹੋਇਆ, ਇਹ ਦੱਸੋ ਵੀ ਉਹ ਤੁਹਾਨੂੰ, ਕਿਉਂਕਿ ਤੁਸੀਂ ਛੋਟੇ ਹੋ, ਬਾਅਦ 'ਚ ਪੈਦਾ ਹੋਏ? ਹਾਂਜੀ, ਇੱਥੇ ਫੈਸਲਾਬਾਦ। ਇੱਥੇ ਕਿੱਥੇ ਆ ਕੇ ਫੈਸਲਾਬਾਦ? ਜਿਹੜਾ ਤੁਹਾਡੇ ਭਾਈ ਤਾਇਆ ਜੀ ਉੱਧਰ ਰਹਿ ਗਏ, ਕੀ ਨਾਂ ਦੱਸਿਆ ਉਹਨਾਂ ਦਾ? ਚਿਰਾਗ ਮੁਹੰਮਦ। ਉਹਨਾਂ ਦੇ ਦੂਜੇ ਭਾਈਆਂ ਦੇ ਕੀ ਨਾਂ? ਇੱਕ ਦਾ ਨਾਮ ਅਬਦੁਲ ਗਫੂਰ ਆ, ਉਹ ਮੇਰੇ ਵਾਲਾ ਸਾਹਿਬ ਆ। ਇੱਕ ਮੁਸ਼ਤਾਕ, ਉਹ ਸਭ ਤੋਂ ਛੋਟੇ ਸੀ। ਠੀਕ। ਹਾਂਜੀ। ਅਤੇ ਭੈਣਾਂ ਕਿੰਨੀਆਂ? ਭੈਣਾਂ 3 ਹੀ ਭੈਣਾਂ ਸੀ, 3 ਹੀ ਭਾਈ ਸੀ। 3 ਭੈਣਾਂ 3 ਹੀ ਭਰਾ ਜੀ।
ਤੇ ਇਹ ਆਪਣੇ ਇੱਥੇ ਆ ਕੇ ਕਿੱਥੇ ਬੈਠੇ ਫੈਸਲਾਬਾਦ? ਅਸੀਂ ਗੋਜਰੇ ਦੇ ਨਾਲ ਚੱਕ ਆ ਇੱਕ ਕੀ ਨਾਂ ਚੱਕ ਦਾ? 93 ਚੱਕ 93 ਚੱਕ ਗੋਜਰਾ, ਜੀ ਜ਼ਿਲ੍ਹਾ ਟੋਬਾ ਟੇਕ ਸਿੰਘ। ਜੀ। ਅੱਛਾ ਇਹ ਦੱਸੋ ਵੀ ਸੁਣਿਆ ਹੋਣਾ ਵੱਡਿਆਂ ਕੋਲ ਵੀ ਤਾਇਆ ਜੀ ਕਿਉਂ ਨਹੀਂ ਆਏ ਉਧਰੋਂ? ਬਸ ਉਹਨਾਂ ਦਾ ਦਿਲ ਹੀ ਨਹੀਂ ਮੰਨਿਆ, ਹੋਰ ਕੋਈ ਨਹੀਂ ਮਸਲਾ। ਵੀ ਦਿਲ ਮੰਨੇ ਦੀ ਗੱਲ ਤੇ ਹੈ ਨਾ, ਵੀ ਜਦੋਂ ਵੰਡ ਹੋ ਗਈ ਇਹਦਾ ਆਪਣਾ ਪਾਰਟੀਸ਼ਨ ਹੋ ਗਈ, ਫਿਰ ਤੇ ਮੁਸਲਮਾਨਾਂ ਨੂੰ ਉਹਨਾਂ ਨੇ ਜ਼ਬਰਦਸਤੀ ਵੀ ਉੱਥੋਂ ਕੱਢਿਆ। ਹਾਂਜੀ ਜ਼ਬਰਦਸਤੀ ਆਈ ਆ ਵੀ ਸਾਰਿਆਂ ਨੇ ਲੜਾਈਆਂ ਝਗੜੇ ਵੀ ਹੋਏ, ਉਸ ਤੋਂ ਹਟ ਕੇ ਜਿਹੜੀ ਪੁਲਿਸ ਸੀ ਜਾਂ ਇੱਧਰ ਦੀ ਜਾਂ ਉੱਧਰ ਦੀ ਉਹਨਾਂ ਵੀ ਚਲੇ ਸਾਰਿਆਂ ਨੂੰ ਤੋੜ ਦਿੱਤਾ। ਇਹ ਕਿਵੇਂ ਉੱਥੇ ਰਹਿ ਗਏ ਲੋਕ? ਉਹਨਾਂ ਨੂੰ ਕਹਿੰਦੇ ਵੀ ਰਹਿ ਨਹੀਂ, ਲੁਕੇ ਲਕੇ ਤਾਂ ਕੋਈ ਨਹੀਂ ਹੈਗੇ, ਜਾਂ ਕਿ ਉੱਥੋਂ ਉਹ ਜਿਹੜੇ ਲੋਕ ਸੀ ਨਾ ਉੱਥੇ ਉਹਨਾਂ ਨਾਲ ਮੁਹੱਬਤ ਪਿਆਰ ਜ਼ਿਆਦਾ ਸੀ। ਠੀਕ। ਤੇ ਉਹ ਬਸ ਕੁਝ ਉਹਨਾਂ ਦੇ ਤਾਵਨ ਦੇ ਨਾਲ ਸਾਰਾ ਮਤਲਬ ਸਿੱਖਾਂ ਦਾ ਪਿੰਡ ਸੀ। ਅੱਛਾ ਕੋਈ ਸੁਣਿਆ ਕਿ ਇਹਦਾ ਨਾਂ ਨੂੰ ਵੀ ਉਧਰ ਦੇ ਨਹੀਂ, ਨਾਮ ਵੱਡਿਆਂ ਕੋਲ ਨਹੀਂ, ਨਾਮ ਨਹੀਂ ਸੁਣਿਆ ਉਹਨਾਂ। ਅੱਛਾ ਠੀਕ ਹੈ। ਤੇ ਫਿਰ ਤਾਇਆ ਜੀ ਸੁਣਿਆ ਭੁੱਲ ਗਿਆ। ਤਾਇਆ ਜੀ ਆਏ ਹੀ ਨਹੀਂ ਉਧਰੋਂ? ਹਾਂਜੀ ਤਾਇਆ ਜੀ ਆਏ। ਅੱਛਾ ਉਸ ਤੋਂ ਬਾਅਦ ਵੰਡ ਤੋਂ ਬਾਅਦ ਕੋ ਉਹਨਾਂ ਨੇ ਇੱਧਰ ਦਾ ਚੱਕਰ ਮਾਰਿਆ ਹੋਵੇ? ਹਾਂਜੀ ਆਏ ਇੱਕ ਦਫਾ। ਕਦੋਂ? ਉਹ ਮੈਂ ਤਕਰੀਬਨ ਤੀਸਰੀ ਚ ਪੜ੍ਹਦਾ ਸੀ। ਵਾਹ ਪੁਰਾਣੀ ਗੱਲ ਹੈ। ਹਾਂਜੀ। ਵੀ ਤੁਹਾਡੀ ਉਮਰ ਹੁਣ 65 ਸਾਲ ਹੋ ਗਈ ਆ ਤੇ ਸਮਝ ਲਓ ਵੀ ਵੰਡ ਤੋਂ 5 ਸਾਲ ਬਾਅਦ। ਹਾਂ ਨਹੀਂ ਤਕਰੀਬਨ ਉਹ ਨਾ 10 ਸਾਲ ਬਾਅਦ ਆਏ। ਠੀਕ ਹੈ। ਹਾਂਜੀ ਕਿਉਂ 5 ਸਾਲ ਬਾਅਦ ਤਾਂ ਮੈਂ ਪੈਦਾ ਹੋਇਆ। ਅੱਛਾ ਤੇ 5-7 ਸਾਲ ਦਾ ਮੈਂ ਸੀ। ਮੈਨੂੰ ਯਾਦ ਹੈ ਸ਼ਕਲ ਉਹਨਾਂ ਦੀ। ਅੱਛਾ ਸ਼ਕਲ ਕਿਵੇਂ ਦੀ ਸ਼ਕਲ ਉਹਨਾਂ ਦੀ? ਸ਼ਕਲ ਉਹਨਾਂ ਦੀ ਵੀ ਰੰਗ ਤਾਂ ਸਫੈਦ ਸੀ ਤੇ ਉਹ ਦੂਸਰਾ ਸਫੈਦ ਹੀ ਕੱਪੜੇ ਪਹਿਨੇ ਸੀ ਉਹਨਾਂ ਨੇ, ਪਗੜੀ ਬੰਨੀ ਸੀ। ਠੀਕ। ਤੇ ਉਹ ਇਹ ਦੱਸੋ ਵੀ ਉਹ ਉਸ ਤੋਂ ਬਾਅਦ ਕੋਈ ਰਾਬਤਾ ਰੂਬਤਾ ਨਹੀਂ ਹੋਇਆ? ਨਹੀਂ ਰਾਬਤਾ ਹੋਇਆ। ਉਸ ਤੋਂ ਬਾਅਦ ਮੇਰੇ ਫੁੱਫਾ ਜੀ ਗਏ, ਮੇਰੀ ਫੁੱਫੀ ਗਈ, ਮੇਰੀ ਦਾਦੀ ਅੰਮਾ ਗਏ। ਦਾਦੀ ਜੀ ਤੁਹਾਡੀ ਦਾ ਕੀ ਨਾਮ ਹੈ? ਉਹਦਾ ਨਾਮ ਸੀ ਫਜ਼ਲ ਬੀਬੀ। ਫਜ਼ਲ ਬੀਬੀ। ਦਾਦੀ ਜੀ ਹੁਣ ਵੀ ਗਏ, ਮਿਲ ਕੇ ਆਏ ਜੀ। ਤੇ ਕਿੰਨੀ ਕੁ ਦੇਰ ਆਪਣਾ ਆਪਸ ਦੇ ਵਿੱਚ ਰਾਬਤਾ ਹੁੰਦਾ ਰਿਹਾ? ਰਾਬਤਾ ਤੁਹਾਨੂੰ ਦੱਸਿਆ ਨਾ ਵੀ 10-15 ਸਾਲ ਤੋਂ ਬਿਲਕੁਲ ਕੱਟ ਆਫ ਹੋ ਗਿਆ। ਵੀ ਜਿਹੜੀ ਖਤੋ ਕਿਤਾਬ ਸੀ ਉਹ ਵੀ ਬੰਦ ਹੋ ਗਈ 10-15 ਸਾਲ? ਹਾਂਜੀ। ਕੋਈ ਰਾਬਤਾ ਨਹੀਂ ਹੋਇਆ, ਕੋਈ ਕਿਸੇ ਦੀ ਸ਼ਾਦੀ ਵਿਆਹ, ਕੋਈ ਮਰਗ ਦਾ ਕਿਸੇ ਨੂੰ ਕੋਈ ਪਤਾ ਨਹੀਂ। ਸ਼ਾਦੀ ਸੀ ਇੱਕ ਦਫਾ ਤੇ ਉਹ ਅਸੀਂ ਜਾਣਾ ਸੀ ਤੇ ਉਸ ਵੀਜ਼ੇ ਹੀ ਨਹੀਂ ਸਟੈਂਪ ਹੋਏ। ਹੁਣ ਜਾਣ ਬਾਰਡਰ ਤੇ। ਹੁਣ ਵੀ ਤੁਹਾਡੇ ਕਹਿਣ ਦਾ ਮਤਲਬ ਵੀ 15 ਸਾਲ ਹੋ ਗਏ ਤੁਹਾਡਾ ਕੋਈ ਰਾਬਤਾ ਨਹੀਂ, ਪਤਾ ਨਹੀਂ ਕੋਈ ਜੀਂਦੇ ਵੀ ਨੇ, ਕੋਈ ਕੋਈ ਸ਼ਾਦੀ ਵਿਆਹ ਦਾ ਕੋਈ ਇਸ਼ੂ ਨਹੀਂ। ਦੋ ਮੁਲਕਾਂ ਦੀ ਵੰਡ ਨੇ ਇਹੋ ਜਿਹਾ ਖਾਨਦਾਨ ਵੰਡਾਂ 'ਚ ਪਾ ਦਿੱਤਾ। ਹਾਂਜੀ। ਤੇ ਕਿਵੇਂ ਆਪਣੇ ਤੁਹਾਡੇ ਅੱਬਾ ਜੀ ਜਾਂ ਦੂਜੇ ਕਿਵੇਂ ਕੋਈ ਯਾਦ ਕਰਦੇ ਸੀ ਉਹਨਾਂ ਨੂੰ? ਕਿਵੇਂ ਦਾ? ਅਸੀਂ ਕਰਦੇ ਤੇ ਉਹ ਵੀ ਤੇ ਕਰਦੇ ਹੀ ਹੁਣੇ। ਖੂਨ ਦਾ ਇੱਕ ਖਿੱਚ ਤੇ ਫਿਰ ਹੁੰਦੀ। ਜਿਹੜੇ ਹੁਣ ਬੱਚੇ ਉਹਨਾਂ ਦੇ ਨਾ ਬਾਅਦ ਦੇ ਵਿੱਚ ਹੋਏ, ਉਹ ਉਹਨਾਂ ਦਾ ਨਾਮ ਇੱਕ ਦਾ ਨਾਮ ਮਨੀਰ ਆ, ਇੱਕ ਦਾ ਨਾਮ ਮਜੀਦ ਆ। ਹਾਂਜੀ। ਤੇ ਉਹ ਸਾਊਦੀ ਅਰਬੀ ਇੱਕ ਗਿਆ ਸੀ ਤੇ ਇੱਕ ਉੱਥੇ ਪਤਾ ਨਹੀਂ ਇਰਾਕ 'ਚ ਗਿਆ ਸੀ। ਹਾਂਜੀ। ਅੱਛਾ ਉਹ ਇਹ ਵੇਖੋ ਵੀ ਇਹਨਾਂ ਦੀ 3 ਸਾਲ ਉਮਰ ਸੀ, ਇਹਨਾਂ ਨੇ ਤਾਇਆ ਜੀ ਨੂੰ ਵੇਖਿਆ ਵੀ ਨਹੀਂ ਤੇ ਇਸੇ ਤਰ੍ਹਾਂ ਹੀ ਅਗਲੀ ਜਿਹੜੀ ਇੱਕ ਦਫਾ ਵੇਖਿਆ ਤੇ ਉਹ ਖਿੱਚ ਜਿਹੜੀ ਪੈਂਦੀ ਆ, ਕਿਉਂਕਿ ਖੂਨ ਦੀ ਖਿੱਚ ਜਿਹੜੀ ਆ ਉਹ ਨਹੀਂ ਮੁੱਕਦੀ ਉਹਦੇ ਵਿੱਚ। ਨਾ ਕਿ ਕੋਈ ਵਿੱਚੋਂ ਹੈ ਕੋਈ ਮੁਸਲਮਾਨ ਹੋ ਗਿਆ ਜਾਂ ਕੋਈ ਸਿੱਖ ਸੀ, ਇਹਦੇ ਵਿੱਚ ਮਜ਼ਹਬਾਂ ਦਾ ਨਹੀਂ ਹੈ। ਖੂਨ ਦੀ ਜਿਹੜੀ ਖਿੱਚ ਆ ਉਹ ਪੈਂਦੀ ਆ ਰਹਿੰਦੀ। ਵੇਖੋ ਇਹ ਉਦੋਂ ਤੀਸਰੀ 'ਚ ਪੈਦਾ ਵੀ ਨਹੀਂ ਸੀ ਹੋਏ ਜਦੋਂ ਦੇ ਉਹ ਵਿਛੜੇ ਨੇ ਇਹਨਾਂ ਤੋਂ, ਲੇਕਿਨ ਅੱਜ ਵੀ ਉਹਨਾਂ ਦੀ ਗੱਲ ਕਰਦੇ ਆ ਤੇ ਇਹਨਾਂ ਦੇ ਅੱਖਾਂ 'ਚ ਹੰਝੂ ਆ ਗਏ ਵੀ ਰੋਲਾ ਹੁੰਦਾ ਵੀ ਮੇਰੇ ਤਾਇਆ ਜੀ ਸਾਡਾ ਖੂਨ ਸੀ ਆਪਣਾ ਉੱਧਰ ਰਹਿ ਗਿਆ। ਇਹ ਬਾਰਡਰ ਲੱਗ ਗਏ, ਆਜ਼ਾਦੀ ਮਿਲ ਗਈ, ਇੰਡੀਆ ਨੂੰ ਮਿਲ ਗਈ, ਪਾਕਿਸਤਾਨ ਨੂੰ ਮਿਲ ਗਈ, ਲੇਕਿਨ ਇਸ ਖਾਨਦਾਨ ਨੂੰ ਆਜ਼ਾਦੀ ਨਹੀਂ ਮਿਲੀ। ਇਹਨਾਂ ਨੂੰ ਤੇ ਨਫ਼ਰਤਾਂ ਮਿਲ ਗਈਆਂ, ਇਹਨਾਂ ਨੂੰ ਤੇ ਵਿਛੋੜੇ ਮਿਲ ਗਏ। ਆਜ਼ਾਦੀ ਮਿਲੀ ਇਹਦਾ ਇਹ ਮਕਸਦ ਨਹੀਂ ਸੀ ਯਾਰ ਤੁਸੀਂ ਬਾਰਡਰਾਂ 'ਤੇ ਦੀਵਾਰਾਂ ਖੜੀਆਂ ਕਰ ਦਿੱਤੀਆਂ ਤੇ ਬਾਰਡਰਾਂ 'ਤੇ ਦੀਵਾਰਾਂ ਰਹਿਣ, ਲੇਕਿਨ ਇਹ ਲੋਕ ਜਿਹੜੇ ਨੇ ਜਿਨ੍ਹਾਂ ਦੇ ਪਰਿਵਾਰ ਉੱਧਰ ਨੇ, ਜਿਨ੍ਹਾਂ ਦੇ ਖਾਨਦਾਨ ਇੱਧਰ ਨੇ, ਉਹ ਇੱਕ ਦੂਜੇ ਨੂੰ ਮਿਲਣ ਆਉਣ, ਸ਼ਾਦੀ ਵਿਆਹ ਖੁਸ਼ੀ ਗਮੀ ਹਰ ਤਰ੍ਹਾਂ ਦਾ ਹੋਣਾ ਚਾਹੀਦਾ। ਜੀ ਕਿਉਂਕਿ ਇੱਕ ਪਿਓ ਦੀ ਔਲਾਦ ਤੇ ਅੱਧੇ ਇੱਧਰ ਤੇ ਅੱਧੇ ਉੱਧਰ, ਉਹੀ ਗੱਲ ਜਿਹੜੀ ਆਪਾਂ ਕਰਦੇ ਹਾਂ ਵੀ ਕਿੰਨੇ ਦਾਰੇ ਰਹਿ ਗਏ, ਅੱਧੇ ਇੱਧਰ ਤੇ ਅੱਧੇ ਉੱਧਰ, ਜਿਹੜੇ ਅੱਜ ਵੀ ਇੱਕ ਦੂਜੇ ਦਾ ਰਾਹ ਤੱਕਦੇ ਨੇ, ਇੱਕ ਦੂਜੇ ਨੂੰ ਲੱਭਦੇ। ਤੇ ਇਹ ਦੱਸੋ ਤੁਸੀਂ ਵੀ ਆਪਣੇ ਜਿਹੜੇ ਸਨ
ਤੁਹਾਡੇ ਤਾਇਆ ਜੀ ਹੁਣੀ ਜੀ। ਤੇ ਇਹਨਾਂ ਦੀ ਕੋ ਉੱਥੇ ਘਰ-ਬਾਰ ਵੀ ਹੈਗਾ ਸੀ ਆਪਣਾ? ਹਾਂਜੀ। ਇੱਧਰ ਆ ਕੇ ਕੋ ਲਾਟ ਹੋਇਆ ਕਿ ਨਹੀਂ ਹੋਇਆ? ਨਹੀਂ ਕੁਛ ਵੀ ਨਹੀਂ ਮਿਲਿਆ? ਹਾਂਜੀ, ਉਹ ਉਹਨਾਂ ਕੋਲ ਸੀ ਨਾ, ਤੇ ਫਿਰ ਉਹ ਗੌਰ ਵੀ ਨਹੀਂ ਕੀਤੀ ਕਿਸੇ ਨੇ ਕੀ ਹੋਣਾ ਚਾਹੀਦਾ। ਤੇ ਉਹ ਫਿਰ ਭਰਾਵਾਂ ਨੂੰ ਇਹ ਹੁੰਦਾ ਵੀ ਚੱਲ ਸਾਡੇ ਭਰਾ ਹੈਗੇ ਆ ਉੱਥੇ, ਜੋ ਵੀ ਕੁਛ ਆ, ਤੇ ਇਸ ਕਰਕੇ ਇਹ ਅੱਖਾਂ ਦੇ ਹੰਝੂ ਤੁਹਾਡੇ ਦੱਸਦੇ ਵੀ ਤਾਇਆ ਜੀ ਨਹੀਂ ਭੁੱਲਦੇ, ਆਪਣਾ ਟੱਬਰ ਨਹੀਂ ਭੁੱਲਦਾ। ਹੋਏ ਹੋਏ ਹੋਏ। ਇਹਨਾਂ ਹੰਝੂਆਂ ਨਾਲ ਹੀ ਕੀ ਅਪੀਲ ਕਰੋਗੇ ਇਹਨਾਂ ਦੋਵਾਂ ਸਰਕਾਰਾਂ ਨੂੰ? ਇਹੋ ਅਪੀਲ ਕਰਾਂਗੇ ਜੀ, ਦੋਨੋਂ ਇਤਫਾਕ ਲੈਣ, ਇੱਕ ਦੂਸਰੇ ਨੂੰ ਮਿਲਣ ਦੇਣ। ਕਿਉਂਕਿ ਪੰਜਾਬ ਜਿਹੜਾ ਵੰਡਿਆ ਗਿਆ ਇਹਦੇ ਵਿੱਚ ਮੈਜੋਰਿਟੀ ਬੜੀ ਸਾਰੀ ਆਬਾਦੀ ਐਸੀ ਆ ਵੀ ਜਿਨ੍ਹਾਂ ਦਾ ਅੱਧਾ ਕੁਛ ਉੱਧਰ ਹੈ ਜੀ ਹਾਂ ਜੀ, ਅੱਧਾ ਜਿਹੜਾ ਵਾ ਇੱਧਰ ਹੈ। ਬਿਲਕੁਲ ਸਹੀ ਗੱਲ। ਅਸੀਂ ਜਿਹੜੀ ਦੋ ਕੌਮੀ ਨਜ਼ਰੀਆ ਜਿਹੜਾ ਉਹਦੇ ਤੇ ਪਾਕਿਸਤਾਨ ਨੇ ਲਿਆ ਜੀ, ਤੇ ਅਸੀਂ ਉਹ ਦੋ ਕੌਮੀ ਨਜ਼ਰੀਏ ਦੇ ਹਾਮੀ ਹਾਂ, ਅਸੀਂ ਉਹਦੇ ਪੂਰੀ ਤਰ੍ਹਾਂ ਤਾਇਦ ਕਰਦੇ ਹਾਂ। ਲੇਕਿਨ ਆਹ ਜਿਹੜੀਆਂ ਵਿੱਚ ਹੈ ਨੇ, ਇਹਦਾ ਮਤਲਬ ਇਹ ਨਹੀਂ ਸੀ ਆਇਆ ਅਸੀਂ ਦੋ ਕੌਮੀ ਨਜ਼ਰੀਏ ਤੇ ਪਾਕਿਸਤਾਨ ਲੈ ਲਿਆ ਤੇ ਅਸੀਂ ਉੱਧਰ ਜਾ ਨਹੀਂ ਸਕਦੇ, ਆਪਣੇ ਕਿਸੇ ਵੀਰ ਨੂੰ ਮਿਲ ਨਹੀਂ ਸਕਦੇ। ਜਾਂ ਈਵਨ ਅੰਗਰੇਜ਼ ਨੇ, ਵੇਖੋ ਅਸੀਂ ਵਿੱਚ ਮੈਂ ਗੱਲ ਕਰਦਾ, ਅੰਗਰੇਜ਼ ਨੇ ਵੰਡ ਕੀਤੀ, ਆਂਦੇ ਅੰਗਰੇਜ਼ 100 ਸਾਲ ਪਹਿਲਾਂ ਦੀ ਜਿਹੜੀ ਆ ਉਹ ਆਪਣੀ ਕਰਦਾ ਪਲੈਨਿੰਗ ਕਰਦਾ ਵੀ 100 ਸਾਲ ਪਹਿਲਾਂ ਤੱਕ ਦੀ ਪਲੈਨਿੰਗ ਕਰਦਾ। ਉਸ ਟਾਈਮ ਅੰਗਰੇਜ਼ ਨੂੰ ਕੀ ਹੋ ਗਿਆ, ਉਹਨੇ ਪਲੈਨਿੰਗ ਕਿਉਂ ਨਾ ਕੀਤੀ ਕਿ ਇੰਨੀ ਵੱਡੀ ਮਾਈਗ੍ਰੇਸ਼ਨ ਹੋਣੀ ਆ, ਇਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਿਉਂ ਨਾ ਕੀਤੀ? ਜੇ 10 ਲੱਖ ਜਿਹਦੇ 'ਚ ਪੰਜਾਬੀ ਘੱਟੋ ਘੱਟ ਮਰ ਗਿਆ, ਮੁਸਲਮਾਨ ਆਂਦੇ ਆ ਵੀ ਸਿੱਖਾਂ ਨੇ ਸਾਨੂੰ ਮਾਰਿਆ, ਸਿੱਖ ਆਂਦੇ ਆ ਸਾਨੂੰ ਮੁਸਲਮਾਨਾਂ ਨੇ ਮਾਰਿਆ। ਨਹੀਂ, ਕਿਸੇ ਮਜ਼ਹਬ ਨੇ ਨਹੀਂ ਮਾਰਿਆ, ਇਹ ਸਾਨੂੰ ਉਹਨਾਂ ਜਾਹਲਾਂ ਨੇ, ਉਹਨਾਂ ਨੇ ਠੇਕੇਦਾਰਾਂ ਨੇ ਜਿਨ੍ਹਾਂ ਨੇ ਮਜ਼ਹਬ ਦੇ ਨਾਂ 'ਤੇ ਭੜਕਾਇਆ। ਮਜ਼ਹਬ ਤੇ ਦਿੰਦੇ ਨਹੀਂ ਇਸ ਤਰ੍ਹਾਂ ਦਾ ਸਭ, ਇੱਕ ਦੂਜੇ ਨੂੰ ਮਾਰੋ, ਮਜ਼ਹਬ ਤੇ ਪਿਆਰ ਮੁਹੱਬਤ ਦਾ ਦਿੰਦੇ ਆ। ਦੱਸ, ਇਹ ਉਹ ਲੋਕ ਸਨ ਜਿਹੜੇ ਲਾਲਚੀ ਸਨ, ਜਿਨ੍ਹਾਂ ਨੂੰ ਪੈਸੇ ਦਾ ਲਾਲਚ ਸੀ ਕਿ ਖੋਹ ਬਾਈ ਕਰ ਲਾਂਗੇ, ਇਹਨਾਂ ਦਾ ਮਾਲ ਡੰਗਰ ਜਾਂ ਇਸ ਤਰ੍ਹਾਂ ਦਾ ਕੋਈ ਕਰ ਲਾਂਗੇ। ਉਹ ਲੋਕ ਸਨ, ਉਹ ਬੜੇ ਘੱਟ ਲੋਕ ਸਨ, ਲੇਕਿਨ ਨਾਂ ਲੱਗ ਗਿਆ ਦੋਵਾਂ ਮਜ਼ਹਬਾਂ ਦਾ ਵੀ ਮੁਸਲਮਾਨਾਂ ਮਾਰੇ, ਉਹ ਆਂਦੇ ਸਿੱਖਾਂ ਨੇ ਮਾਰੇ। ਲੇਕਿਨ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ। ਮੈਂ ਇਹ 150+ ਵੀਡੀਓਜ਼ ਇਹਨਾਂ ਇਸ ਤਰ੍ਹਾਂ ਦੇ ਲੋਕਾਂ ਨੂੰ ਮਿਲ ਚੁੱਕਿਆ, ਮੇਰੇ ਸਾਹਮਣੇ ਤਾਂ ਇਹ ਗੱਲ ਨਹੀਂ ਆਈ ਵੀ ਕਿਸੇ ਨੇ ਮਜ਼ਹਬੀ ਤੌਰ 'ਤੇ ਕਿਸੇ ਨੂੰ ਕਤਲ ਕੀਤਾ ਨਹੀਂ। ਇਹ ਕੁਛ ਅਨਾਸਰ ਸਨ ਜਿਨ੍ਹਾਂ ਨੇ ਇਹ ਸਾਰਾ ਕੁਛ ਕੀਤਾ, ਕੁਛ ਲੋਕ ਸਨ, ਲੇਕਿਨ ਨਾਂ ਸਾਰਿਆਂ ਦਾ ਲੱਗ ਗਿਆ। ਅਤੇ ਆਪਾਂ ਇਹਦੇ ਵਿੱਚ ਗੱਲ ਕਰਨ ਡਏ ਸਾਂ ਕਿ ਅੰਗਰੇਜ਼ ਨੇ ਕਿਉਂ ਨਾ ਪਲੈਨਿੰਗ ਕੀਤੀ। ਜੇ ਅੰਗਰੇਜ਼ ਨੇ ਪਲੈਨਿੰਗ ਨਹੀਂ ਕੀਤੀ, 10 ਲੱਖ ਲੋਕ ਮਰ ਗਿਆ, ਅਤੇ ਕਿਆ ਉਹਦੇ 'ਤੇ ਕੋਈ JIT ਨਾ ਬਣਾਈ ਗਈ, ਉਹਦੇ 'ਚ ਕੋਈ ਜੁਆਇੰਟ ਇਨਵੈਸਟੀਗੇਸ਼ਨ ਟੀਮ ਨਾ ਬਣਾਈ ਗਈ ਅੰਗਰੇਜ਼ ਨੇ ਜਾਂ ਦੂਜੀ ਆਲਮੀ ਜਿਹੜਾ ਸਾਡਾ ਅਦਾਰਾ ਵਾ ਸੀ ਉਦੋਂ, ਉਹਨਾਂ ਨੇ ਕੋਈ ਇਹਦੇ 'ਤੇ ਬਣਾਈ ਵੀ ਇਹਦੇ 'ਚ ਹੋਇਆ ਕੀ, ਇਹਦੇ 'ਤੇ ਵਜ੍ਹਾ ਕੀ ਬਣੀ? ਕਿਤੇ FIR ਨਾ ਹੋਈ? ਕੁਛ ਵੀ ਨਹੀਂ ਹੋਇਆ। ਇੰਨਾ ਲੋਕ ਮਰ ਗਿਆ, ਉਹਦਾ ਕੋਈ ਪਤਾ ਨਹੀਂ ਵੀ ਕਿਉਂ ਮਾਰੇ, ਕਿੰਨੇ ਮਾਰੇ, ਕਿਸ ਵਜ੍ਹਾ ਤੋਂ ਮਾਰੇ। ਲੋਕਾਂ ਦੀਆਂ ਜ਼ਮੀਨਾਂ ਰਹਿ ਗਈਆਂ, ਪਾਰਟੀਸ਼ਨ ਹੋਈ ਸੀ, ਸਾਰਾ ਕੁਝ ਹੋਇਆ ਸੀ ਅਤੇ ਇੱਕ ਅੱਛੇ ਤਰੀਕੇ ਨਾਲ ਹੁੰਦਾ। ਉਹਦੀ ਪਲੈਨਿੰਗ ਪਹਿਲਾਂ ਕੀਤੀ ਜਾਂਦੀ। ਜੇ ਪਲੈਨਿੰਗ ਵੀ ਨਹੀਂ ਕੀਤੀ, ਇਹਨਾਂ ਦੀ ਕੁਤਾਹੀ ਸੀ, ਇਹਨਾਂ ਦਾ ਸਾਰਾ ਕੁਝ ਸੀ, ਇਹਨਾਂ ਨੂੰ ਦੋ ਟੋਟੇ ਪੰਜਾਬ ਕਰਨ ਦੀ ਉਹਦੇ ਵਿੱਚ ਸਾਜ਼ਿਸ਼ ਸੀ। ਜੇ ਅਗਰ ਇਹ ਸਾਰਾ ਕੁਝ ਨਹੀਂ ਸੀ ਕੀਤਾ, ਕਮ ਸੇ ਕਮ ਬਾਅਦ 'ਚ ਉਹਦੇ 'ਤੇ ਕੋਈ ਕੀਤਾ ਤਾਂ ਜਾਂਦਾ, ਉਹਦੇ 'ਤੇ ਕੋਈ ਕਮੇਟੀ 'ਤੇ ਬਿਠਾਈ ਜਾਂਦੀ। ਹੋਇਆ ਕਿਉਂ, ਕੀ ਹੋਇਆ, ਕੀ ਵਜ੍ਹਾ ਸੀ? ਇਹੋ ਹੀ ਸਾਰੇ ਮੁੱਦੇ ਇਹਨਾਂ 'ਤੇ ਆਪਾਂ ਗੱਲ ਕਰਨ ਲਈ ਇਹ ਸਾਰੀ ਵੀਡੀਓਜ਼ ਜਿਹੜੀਆਂ ਇਹ ਤੁਹਾਡੇ ਸਾਹਮਣੇ ਰੂਬਰੂ ਲੈ ਕੇ ਆਉਂਦੇ ਰਹੀਦਾ। ਅੱਛਾ ਜੀ, ਚਾਚਾ ਜੀ ਤੁਸੀਂ ਅਪੀਲ ਵੀ ਕਰਦੀ ਦੋਵਾਂ ਗੌਰਮੈਂਟਾਂ ਨੂੰ ਕਿ ਇਹ ਹਾਲਾਤ ਜਿਹੜੇ ਆ ਨਾ ਸਾਜ਼ਗਾਰ ਹੋਣੇ ਚਾਹੀਦੇ। ਜੀ ਜੀ, ਆਪਣਾ ਮਕਸਦ ਤੇ ਇਹੀ ਹੈ ਨਾ ਦਾ, ਤੇ ਰਵਾਬਤ ਇੱਕ ਦੂਜੇ 'ਤੇ ਕਾਇਮ ਹੋਣੇ। ਡਿਜੀਟਲ ਦੌਰ ਹੈ, ਅੱਗੋਂ ਸੋਸ਼ਲ ਮੀਡੀਆ ਦਾ, WhatsApp, Facebook, ਇੱਕ ਦੂਜੇ ਨਾਲ ਘਰ ਬੈਠੇ ਅਮਰੀਕਾ ਕਰੋ ਗੱਲ, ਜਿੱਥੇ ਕਰੋ, ਇੰਡੀਆ ਕਿਉਂ ਨਹੀਂ ਹੋ ਸਕਦੀ? ਤੇ ਤੁਹਾਡਾ ਵੀ ਇਨਸ਼ਾ ਅੱਲਾਹ ਤਾਲਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਚਾਚਾ ਜੀ ਦੇ ਤਾਇਆ ਜੀ ਜਿਹੜੇ ਆ ਉਹ ਲੱਭਣੇ ਚਾਹੀਦੇ, ਉਹਨਾਂ ਨਾਲ ਗੱਲ ਹੋਣੀ ਚਾਹੀਦੀ, ਫਿਰ ਆਪਾਂ ਵੀਡੀਓ ਬਣਾਵਾਂਗੇ ਇਹਨਾਂ ਦੀ। ਜਦੋਂ ਇਹਨਾਂ ਦਾ ਆਪਸ ਦੇ ਵਿੱਚ ਕੰਟੈਕਟ ਹੋਇਆ, ਜੇ ਅੱਲਾਹ ਪਾਕ ਉਹਨਾਂ ਨੂੰ ਹਯਾਤੀ ਦਿੱਤੀ ਹੋਈ ਜ਼ਿੰਦਾ ਹੋਏ, ਅਗਰ ਨਾ ਹੋਏ ਉਹਨਾਂ ਦੇ ਬੱਚਿਆਂ ਦੇ ਨਾਲ ਕਮ ਸੇ ਕਮ ਗੱਲ ਹੋਵੇ, ਇਹਨਾਂ ਦਾ ਰਾਬਤਾ ਹੋਵੇ। ਇਹਦਾ ਡਿਸਕ੍ਰਿਪਸ਼ਨ 'ਚ ਮੈਂ ਨੰਬਰ ਵੀ ਇਹਨਾਂ ਦਾ ਜਿਹੜਾ WhatsApp ਨੰਬਰ ਇਹਨਾਂ ਦੇ ਬੇਟੇ ਦਾ ਪਾਵਾਂਗਾ, ਉਹਦੇ 'ਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਅੱਛਾ ਚਾਚਾ ਜੀ, ਇਹ ਦੱਸੋ ਵੀ ਉਸ ਤੋਂ ਬਾਅਦ ਆ ਕੇ ਤੁਹਾਡੇ ਅੱਬਾ ਜੀ ਦੱਸਦੇ ਹੋਣੇ ਆ ਵੀ ਉੱਥੇ ਕਿਸ ਤਰ੍ਹਾਂ ਰਹਿੰਦੇ ਸਨ ਅਤੇ ਇੱਥੇ ਆ ਕੇ ਉਹਨਾਂ ਨੇ ਕਿਸ ਤਰ੍ਹਾਂ ਦੀਆਂ ਮੁਸ਼ਕਲਾਤ ਵੇਖੀਆਂ, ਕਿੰਨਾ ਮੁਸ਼ਕਲਾਤ 'ਚੋਂ ਲੰਘੇ? ਮੁਸ਼ਕਲਾਤ ਤਾਂ ਜੀ ਜਦੋਂ ਦੂਸਰਾ ਇੱਕ ਸ਼ਹਿਰ 'ਚ ਦੂਸਰੇ ਸ਼ਹਿਰ 'ਚ ਜਾਂਦਾ ਤਾਂ ਮੁਸ਼ਕਲਾਤ ਤਾਂ ਉਹਨੂੰ ਆਉਂਦੀ ਹੈ, ਅਤੇ ਉਹ ਤਾਂ ਆਪਣਾ ਘਰ ਛੱਡ ਕੇ ਦੂਸਰੀ ਜਗ੍ਹਾ 'ਤੇ ਆਏ। ਬਹੁਤ ਮੁਸ਼ਕਲਾਤਾਂ ਉਹਨਾਂ ਨੇ ਨਾ ਜੀ ਲਈਆਂ।
ਮਤਲਬ ਇੱਕ ਜਗ੍ਹਾ ਤੇ ਆਏ, ਫਿਰ ਉੱਥੇ ਨਹੀਂ ਸੈੱਟ ਹੋਏ, ਦੂਸਰੀ ਜਗ੍ਹਾ ਤੇ ਗਏ, ਤੇ ਇਸ ਤਰ੍ਹਾਂ ਵਿਚਾਰੇ ਬੜੀ ਤਕਲੀਫ ਨਾਲ ਫਿਰ ਇੱਥੇ ਪਹੁੰਚੇ। ਅੱਛਾ, ਇੱਥੇ ਆ ਕੇ ਕੀ ਕਾਰੋਬਾਰ ਉੱਥੇ ਕੀ ਸੀ ਆਪਣਾ ਤੇ ਇੱਥੇ ਆ ਕੇ? ਉੱਥੇ ਵੀ ਪੇਸ਼ਾ ਸਾਡਾ ਉਹੀ ਸੀ ਜਿਹੜਾ ਪਹਿਲੇ ਦਾ ਜੀ, ਇੱਥੇ ਵੀ। ਲੇਕਿਨ ਹੁਣ ਉਸ ਤੋਂ ਬਾਅਦ ਉਹ ਬੱਚੇ ਮਾਸ਼ਾਅੱਲਾ ਪੜ੍ਹ ਲਿਖ ਗਏ ਤੇ ਹੁਣ ਠੀਕ ਆ ਬਸ। ਠੀਕ, ਹੁਣ ਤੁਸੀਂ ਗੋਜਰੇ ਹੀ ਹੋ ਜਾਂ ਹੋਰ ਕਿਤੇ? ਨਹੀਂ, ਹੁਣ ਅਸੀਂ ਇੱਥੇ ਝੰਗ ਰੋਡ ਤੇ ਹਾਂ। ਫੈਸਲਾਬਾਦ ਝੰਗ ਰੋਡ ਤੇ ਆ ਗਏ ਜੀ। ਉੱਥੇ ਕਿਹੜੀ ਜਗ੍ਹਾ ਤੇ? ਉੱਥੇ ਸ਼ਦਾਬ ਕਲੋਨੀ। ਸ਼ਰਾਬ ਕਲੋਨੀ ਸ਼ਹਿਰ 'ਚ ਆ ਗਏ ਜੀ? ਜੀ। ਠੀਕ, ਤੇ ਤੁਸੀਂ ਹੁਣ ਕੰਮ ਕਾਰ ਕਰਦੇ ਆ ਕਿ ਵਿਹਲੇ ਹੀ? ਹਾਂਜੀ, ਨਹੀਂ ਮੈਂ ਕਰਦਾ ਕੰਮ। ਠੀਕ, ਹਾਂਜੀ। ਅੱਛਾ, ਉਹਨਾਂ ਦੇ ਬੱਚਿਆਂ ਨੂੰ ਸਾਡੇ ਨਾਲ ਤੁਹਾਡਾ ਵੀ ਪਤਾ ਵਾ? ਜੀ। ਲੇਕਿਨ ਅੱਗੇ ਇੱਕ ਹੋਰ ਗੱਲ ਵੀ, ਕੋਸ਼ਿਸ਼ ਹੀ ਐਡੀ ਫਾਸਟਲੀ ਨਹੀਂ ਕੀਤੀ ਜਾਂਦੀ। ਵੈਸੇ ਲੱਭਣਾ ਚਾਹੋ ਤਾਂ ਲੱਭ ਤੇ ਸਕਦੇ, ਤੇ ਹੁਣ ਆਪਾਂ ਵੀਡੀਓ ਜਿਹੜੀ ਆ ਜੀ ਇਹ ਉਹਨਾਂ ਤੱਕ ਹੋਪਫੁਲੀ ਪਹੁੰਚੇਗੀ ਤੇ ਤੁਹਾਡੇ ਨਾਲ ਰਾਬਤਾ ਵੀ ਉਹਨਾਂ ਦਾ ਹੋਏਗਾ, ਗੱਲਬਾਤ ਵੀ ਹੋਏਗੀ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਵੀਡੀਓ ਦੀ ਰਾਹੀਂ ਉਹ ਹਲਕਾ ਅਹਿਬਾਬ ਜਿਨ੍ਹਾਂ ਨੇ ਜੀ ਪਾਬੰਦੀਆਂ ਇਹ ਸਾਰਾ ਕੁਝ ਕੀਤਾ ਉਹਨਾਂ ਤੱਕ ਪਹੁੰਚਾਈ ਜਾਏ। ਜੀ ਹਾਂ। ਤੇ ਕਮ ਸੇ ਕਮ ਜਿਹੜੇ ਵਾ ਇਹ ਵੀਜ਼ਾ ਪੋਲਿਸੀਜ਼ ਜਿਹੜੀ ਆ ਆਸਾਨ ਹੋਣੀ ਚਾਹੀਦੀ। ਹਾਂਜੀ। ਆਉਣਾ ਜਾਣਾ ਜਿਹੜਾ ਵਾ ਬਣਿਆ ਰਹਿਣਾ ਚਾਹੀਦਾ। ਜੀ ਹਾਂ। ਜੀ ਹਾਂ। ਕਿਉਂਕਿ ਸਾਰਿਆਂ ਦਾ ਪਿਛੋਕੜ ਜੁੜਿਆ ਵਾ, ਕਈਆਂ ਦੇ ਖਾਨਦਾਨ ਉੱਧਰ ਰਹਿ ਗਏ, ਉਹਨਾਂ ਨਾਲ ਆਉਣ ਜਾਣ ਜਿਹੜਾ ਵਾ ਉਹ ਹੋਣਾ ਚਾਹੀਦਾ। ਜੀ। ਅੱਛਾ, ਇਹ ਦੱਸੋ ਤੁਸੀਂ ਵੀ ਹੁਣ ਪਾਕਿਸਤਾਨ ਦੇ ਵਿੱਚ ਪੰਜਾਬ 'ਚ ਤੁਸੀਂ ਆਪਾਂ ਵਸਦੇ ਹਾਂ ਜੀ, ਤੇ ਉਹ ਤੇ ਉਹਨਾਂ ਨੇ ਉਦੋਂ ਤੁਹਾਡੇ ਤਾਇਆ ਜੀ ਨੇ ਆਖਿਆ, ਫੈਸਲਾ ਕੀਤਾ ਵੀ ਮੈਂ ਆਪਣਾ ਪਿੰਡ ਨਹੀਂ ਛੱਡ ਕੇ ਜਾਣਾ, ਲੋਕ ਵੀ ਉੱਥੇ ਸਨ। ਹਾਂਜੀ। ਇੱਥੇ ਆ ਕੇ ਹੁਣ ਤੁਸੀਂ ਸਰਵਾਈਵ ਕਰ ਲਿਆ ਅੱਛੇ ਤਰੀਕੇ ਨਾਲ, ਕੋਈ ਤੁਹਾਨੂੰ ਐਸਾ ਕੋਈ ਮਸਲਾ ਤਾਂ ਨਹੀਂ ਅੱਛੇ ਤਰੀਕੇ ਨਾਲ ਵਾਸਤੇ? ਹਾਂਜੀ, ਹੁਣ ਤਾਂ ਬਹੁਤ ਅੱਛੇ ਤਰੀਕੇ ਨਾਲ ਅਸੀਂ ਵਾਸਤੇ ਹਾਂ। ਹਾਂਜੀ, ਮਾਸ਼ਾਅੱਲਾ ਬੱਚਾ ਇੱਕ ਇੰਜੀਨੀਅਰ ਆ, ਬੜਾ ਬੇਟਾ ਉਸ ਤੋਂ ਛੋਟਾ ਇਹ ਹੈਗਾ 18ਵੀਂ ਸਕੇਲ ਦਾ ਅਫੀਸਰ। ਠੀਕ। ਹਾਂਜੀ। ਤੁਹਾਡੇ ਬੱਚੇ ਦੇ ਕੀ ਨਾਂ? ਮੇਰੇ ਬੱਚਿਆਂ ਦੇ ਨਾਮ ਮੁਹੰਮਦ ਆਸਿਫ, ਮੁਹੰਮਦ ਕਾਸ਼ਿਫ, ਮੁਹੰਮਦ ਸਾਕਿਬ। ਠੀਕ। ਹਾਂਜੀ। ਤੇ ਮੇਰਾ ਨਾਮ ਮਨਜ਼ੂਰ ਅਹਿਮਦ ਆ, ਮੇਰੀ ਵਾਈਫ ਦਾ ਨਾਮ ਸੀ ਮਨਜ਼ੂਰਾ। ਉਹ ਸਾਰੇ ਇੱਕ ਦੂਜੇ ਨੂੰ ਜਾਣਦੇ ਆ। ਮੇਰੀ ਸ਼ਾਦੀ ਜਿਹੜੀ ਸੀ ਫੁੱਫੀ ਵੱਲ ਹੋਈ ਸੀ। ਠੀਕ। ਤੇ ਉਹ ਜ਼ਾਹਰਾ ਅੱਛਾ, ਜਿਹੜੇ ਉਧਰ ਤਾਇਆ ਜੀ ਰਹਿ ਗਏ ਆ, ਉਹਨਾਂ ਦੀ ਸ਼ਾਦੀ ਕਿੱਧਰ ਹੋਈ ਸੀ, ਵਿਆਹ? ਉਹ ਸ਼ਾਦੀ ਹੋਈ ਸੀ ਕੋਲ ਹੀ ਇੱਕ ਪਿੰਡ ਸੀ, ਉੱਥੇ ਹੋਈ ਸੀ ਉਹਨਾਂ ਦੀ। ਅੱਛਾ, ਉਹ ਵੀ ਇੱਧਰ ਆ ਗਏ? ਉਹ ਵੀ ਇੱਧਰ ਹੀ ਆ ਗਏ। ਉਹ ਇੱਥੋਂ ਹੁਣ ਉਹ ਕਿੱਥੇ ਰਹਿੰਦੇ ਆ? ਉਹ ਵੀ ਇੱਥੇ ਰਹਿੰਦੇ ਆ, ਤੁਹਾਡੇ ਅਸੇ ਰੋਡ ਤੇ ਰਹਿੰਦੇ ਆ। ਨਹੀਂ, ਸੱਤ ਚੱਕ ਆ ਨਾ? ਹਾਂਜੀ। ਉਹਦੇ ਨਾਲ ਦੂਸਰਾ ਉਹ ਨੰਬਰਦਾਰਾਂ ਨੇ ਕੱਟੀ ਸੀ ਕਲੋਨੀ। ਫੈਸਲਾਬਾਦ ਹੀ ਰਹਿੰਦੇ ਆ? ਹਾਂਜੀ, ਇੱਥੇ ਹੀ ਰਹਿੰਦੇ। ਫੈਸਲਾਬਾਦ ਰਹਿੰਦੇ। ਉਹਨਾਂ ਦਾ ਵੀ ਕੋਈ ਰਾਬਤਾ ਨਹੀਂ? ਉਹਨਾਂ ਦਾ ਵੀ ਰਾਬਤਾ ਸਾਡੇ ਤਰ੍ਹਾਂ ਹੀ ਸੀ, ਲੇਕਿਨ ਉਹਨਾਂ ਦਾ ਵੀ ਹੁਣ ਰਾਬਤਾ ਜਿਹੜਾ ਮੁਨਕਤਾ ਹੋਇਆ ਹੈ। ਵੀ ਆਪਣੇ ਜਿਹੜੇ ਉਹਨਾਂ ਦੇ ਭਾਂਜੇ ਉਧਰ ਭੈਣ ਉਹਨਾਂ ਦੀ, ਉਹ ਪਤਾ ਨਹੀਂ, ਚਲੋ ਉਹ ਦੋਨੋਂ ਫੌਤ ਹੋ ਗਏ ਨਾ। ਹਾਂਜੀ। ਠੀਕ, ਉਹਨਾਂ ਨਾਲ ਕੋਈ? ਤੇ ਐਸੇ ਚਾਚਾ ਜੀ ਸੀ ਤੇ ਚਾਚੀ, ਉਹ ਵੀ ਫੌਤ ਹੋ ਗਏ। ਹਾਂਜੀ। ਤੇ ਉਹਨਾਂ ਦੇ ਜਿਹੜੇ ਬੱਚੇ ਉਹ ਸਾਰੇ ਦੁਬਈ 'ਚ ਆ। ਉਹਨਾਂ ਨਾਲ ਵੀ ਕੋਈ ਰਾਬਤਾ? ਉਹਨਾਂ ਦੇ ਵੀ 3 ਬੇਟੇ ਹੀ ਆ। ਹਾਂਜੀ। ਤੇ ਉਹਨਾਂ ਦੇ ਕੀ ਨਾਮ ਆ? ਉਹ ਗੁਲਾਮ ਅਰਬਾਨੀ ਤੇ ਫੈਜ਼ ਅਰਬਾਨੀ ਤੇ ਇੱਕ ਦਾ ਨਾਮ ਹੈਗਾ ਆ, ਉਹ ਮੈਨੂੰ ਯਾਦ। ਉਹ ਉਹਨਾਂ ਦੇ ਉਹ ਜਿਹੜੇ ਉਹ ਦੁਬਈ ਰਹਿੰਦੇ ਨੇ? ਹਾਂਜੀ। ਠੀਕ। ਉਹ ਇਸ ਤਰ੍ਹਾਂ ਇਹ ਹੋ ਗਿਆ ਵੀ ਇੱਕ ਘਰ ਤੇ ਤੁਸੀਂ ਹੋ ਗਿਆ, ਇੱਕ ਘਰ ਉਹ ਜਿਨ੍ਹਾਂ ਦੀ ਭੈਣ ਕੁੜੀ ਉਧਰ, ਉਹਨਾਂ ਨਾਲ ਵੀ ਕੋਈ ਰਾਬਤਾ ਨਹੀਂ? ਨਹੀਂ, ਕੋਈ ਨਹੀਂ। ਤੇ ਚਲੋ ਜੀ, ਆਪਾਂ ਵੀਡੀਓ ਬਣਾਈ, ਕੋਸ਼ਿਸ਼ ਕਰ ਕਿ ਕਦੀ ਦੀ ਹੈ ਵੀਡੀਓਜ਼ ਦੀ ਰਾਹੀਂ ਜ਼ਿਆਦਾ ਤੋਂ ਜ਼ਿਆਦਾ ਲੋਕ ਇੱਕ ਦੂਜੇ ਨਾਲ ਜੁੜ ਸਕਣ। ਤੇ ਕੋਸ਼ਿਸ਼ ਹੋਪਫੁਲੀ ਵੀ ਲੋਕ ਜੁੜਨਗੇ ਵੀ, ਤੇ ਇਹ ਵੀਡੀਓ ਉਹਨਾਂ ਤੱਕ ਪਹੁੰਚੇਗੀ, ਤੁਹਾਡਾ ਆਪਸ ਵਿੱਚ ਰਾਬਤਾ ਵੀ ਹੋਏਗਾ। ਤੇ ਆਪਣੇ ਚਾਚਾ ਜੀ ਦੇ, ਤੁਹਾਡੇ ਤਾਇਆ ਜੀ ਜ਼ਿੰਦਾ ਹੋਏ ਜਾਂ ਉਹਨਾਂ ਦੇ ਬੱਚਿਆਂ ਨੂੰ ਕੀ ਸੁਣਾ ਦੇਣਾ ਚਾਹੋਗੇ? ਬਸ ਉਹਨਾਂ ਨੂੰ ਕਹਿੰਦੇ ਵੀ ਜਿਸ ਤਰ੍ਹਾਂ ਵੀ ਹੋਵੇ ਸਾਨੂੰ ਮਿਲਣ ਕਿਸੇ ਵੀ ਤਰੀਕੇ ਨਾਲ। ਐਸੇ ਤਰ੍ਹਾਂ ਵੀਡੀਓ ਬਣਾ ਦੇਣ, ਫਿਰ ਬੰਦਾ ਸਮਝ ਲੈਂਦਾ, ਫਿਰ ਦੇਖ ਲਾਂਗੇ, ਫਿਰ ਰਾਬਤਾ ਹੋ ਜਾਏਗਾ ਕਿਸੇ ਤਰੀਕੇ ਨਾਲ। ਹਾਂਜੀ। ਕਈ ਆਉਂਦੇ ਆ ਵੀ 47 'ਚ ਮੈਂ ਗੱਲਾਂ ਸੁਣਦਾ ਹੁੰਦਾ ਵੀ ਬਜ਼ੁਰਗ ਆਉਂਦੇ ਆ ਵੀ ਜਿਹੜਾ ਨਾ ਸੈਡ ਬਦਲੀ। ਸੈਡ ਕਿਵੇਂ ਬਦਲੀ? ਕਿ ਜਿਹੜੇ ਐਵੇਂ ਸਨ ਉਹ ਐਵੇਂ ਹੋ ਗਏ, ਜਿਹੜੇ ਐਵੇਂ ਸਨ ਐਵੇਂ ਸਨ ਐਵੇਂ ਹੋ ਗਏ। ਜੀ ਵੀ ਕਈ ਤੇ ਜਿਹੜੇ ਬੜੇ ਅੱਛੇ ਵਸਦੇ ਸੀ, ਬੜੇ ਅਮੀਰ ਸੀ, ਉਹ ਥੱਲੇ ਜ਼ਮੀਨ ਚਲੇ ਗਏ, ਗਰੀਬ। ਜੀ ਜੀ। ਤੇ ਕਈ ਜਿਹੜੇ ਸੀ ਥੱਲੇ ਉੱਤੇ ਚਲੇ ਗਏ। ਜੀ ਹਾਂ। ਤੇ ਆ ਵੀ ਸੇਟੇ ਵੱਜ ਗਏ ਵੀ ਆਪਣੇ ਖਾਨਦਾਨ, ਆਪਣੇ ਟੱਬਰ, ਆਪਣੇ ਜੀ ਸਾਰੇ ਵਿਛੜੇ। ਇਹ ਕਮੀ ਨਹੀਂ ਨਾ ਪੂਰੀ ਹੁੰਦੀ। ਆਹ ਕਮੀ ਨਹੀਂ ਪੂਰੀ ਹੁੰਦੀ। ਜੀ। ਭਾਵੇਂ ਪੈਸਾ ਆ ਗਿਆ, ਅਮੀਰ ਹੋ ਗਏ, ਲੇਕਿਨ ਆਹ ਕਮੀ ਪੈਸਿਆਂ ਇਹ ਪੂਰੀ ਨਹੀਂ ਹੁੰਦੀ। ਹਾਂਜੀ।
ਇਨਸਾਨ ਤਾਂ ਨਹੀਂ ਨਾ ਪੈਸਿਆਂ ਨਾਲ ਮਿਲਦਾ। ਹਾਂਜੀ, ਇਹ ਜੀ ਇਹ ਆਪਣੇ ਜਿਹੜੇ ਪਤਰੇਰ ਨੇ ਉਹਨਾਂ ਨੂੰ ਮੈਸੇਜ ਵੀ ਇਹਨਾਂ ਦਿੱਤਾ ਕਿ ਸਾਡੇ ਨਾਲ ਬੇਸ਼ੱਕ ਵੀਡੀਓ ਦੀ ਰਾਹੀਂ ਰਾਬਤਾ ਕਰਨਾ। ਅੱਗੋਂ ਮੈਂ ਨੰਬਰ ਵੀ ਇਹਨਾਂ ਦਾ ਵਿੱਚ ਦੇ ਦੇਵਾਂਗਾ, ਤੁਸੀਂ ਉਹਦੇ 'ਤੇ ਵੀ ਰਾਬਤਾ ਕਰ ਸਕਦੇ ਹੋ। ਵੇਖੋ ਕਿੱਡੀ ਹੈ ਤਾਂ ਲਾਗੇ ਹੀ, ਲੇਕਿਨ ਬਾਰਡਰ ਦੀ ਵਜ੍ਹਾ ਨਾਲ ਇੱਕ ਬੜੀ ਵੱਡੀ ਦੂਰੀ ਬਣ ਗਈ ਅਤੇ ਆਪਣੇ ਖਾਨਦਾਨ ਦੇ ਜੀਅ ਜਿਹੜੇ ਉਹਨਾਂ ਨੂੰ ਯਾਦ ਕਰਦੇ ਅੱਜ ਵੀ, ਅਤੇ ਅੱਖਾਂ 'ਚੋਂ ਹੰਝੂ ਲੈ ਆਉਂਦੇ ਆ। ਅਤੇ ਹੋਪਫੁਲੀ ਇਸੇ ਤਰ੍ਹਾਂ ਹੀ ਉੱਧਰ ਵੀ ਖਿੱਚ ਹੋਏਗੀ, ਇਸੇ ਤਰ੍ਹਾਂ ਉੱਧਰ ਵੀ ਤਾਂਘ ਹੋਏਗੀ। ਅਤੇ ਅੱਲਾ ਕਰੇ ਜੀ ਇਹ ਦੂਰੀਆਂ, ਇਹ ਨਫ਼ਰਤਾਂ ਜਿਹੜੀਆਂ ਵਾ ਮੁੱਕਣ, ਅਤੇ ਇਹ ਨਵੇਂ ਸਿਰੇ ਤੋਂ ਪਿਆਰ ਮੁਹੱਬਤ ਅਤੇ ਅਮਨ ਦੀ ਇੱਕ ਚੇਨ ਜਿਹੜੀ ਉਹ ਬਣੇ, ਇੱਕ ਦੂਜੇ ਨੂੰ ਲੋਕ ਮਿਲਣ, ਪੰਜਾਬੀ ਸਾਰੇ ਜਿਹੜੇ ਵਸਦੇ ਇੱਧਰ ਦੀਆਂ ਉੱਧਰ ਇੱਕ ਦੂਜੇ ਨਾਲ ਉਹਨਾਂ ਦੇ ਜ਼ਿਆਦਾ ਤੋਂ ਜ਼ਿਆਦਾ ਰਵਾਬਤ ਕਾਇਮ ਹੋਣ। ਅਤੇ ਮੈਂ ਪਿਛਲੇ ਦਿਨਾਂ 'ਚ ਸੁਣ ਰਿਹਾ ਸੀ ਜੀ, ਮੁਲਤਾਨ ਦੇ ਵਿੱਚ ਇੱਕ ਕਮਰੁੱਦੀਨ ਸਾਹਿਬ ਸਨ, ਉਹਨਾਂ ਦੀ 97 ਸਾਲ ਉਮਰ, ਚਾਚਾ ਜੀ ਕਰੀਬੁਲ ਮਰਗ ਸਨ ਜੀ। ਉਹਨਾਂ ਨੇ ਵਸੀਅਤ ਆਪਣੀ ਲਿਖੀ ਜੀ ਕਿ ਹੁਸ਼ਿਆਰਪੁਰ 'ਚ ਫਲਾਣਾ ਮੇਰਾ ਪਿੰਡ ਆ, ਸਹੀ, ਠੀਕ ਹੈ, ਮੈਨੂੰ ਜਦੋਂ ਮੈਂ ਮਰ ਜਾਵਾਂ ਮੈਨੂੰ ਉਸ ਪਿੰਡ 'ਚ ਦਫਨ ਕਰਿਓ। ਉਹਨੇ ਆਪਣੀ ਵਸੀਅਤ ਕੀਤੀ, ਠੀਕ ਹੈ। ਉਹਨਾਂ ਦੀ ਜੰਮਪਲ ਉੱਥੋਂ ਦੀ 47 ਤੋਂ 70 ਵਾਰੀ ਇੱਥੇ ਹੋ ਗਏ ਉਹਨਾਂ ਨੂੰ ਰਹਿਣ ਦੇਣ, ਲੇਕਿਨ ਵਸੀਅਤ ਕੀ ਕਰਦੇ ਆ ਵੀ ਉੱਥੇ ਜਾਣਾ ਵੀ ਮੈਨੂੰ ਦਫਨਾਉਣਾ ਉੱਥੇ ਜਾ ਕੇ। ਭਾਵੇਂ ਬਾਰਡਰਾਂ ਨੇ ਸਾਨੂੰ ਇੱਕ ਦੂਜੇ ਨਾਲ ਨਫ਼ਰਤ ਪੈਦਾ ਕਰਤੀ ਆ, ਭਾਵੇਂ ਸਾਨੂੰ ਇੱਕ ਦਹਿਸ਼ਤ ਸਮਝਦੇ ਇੱਕ ਦੂਜੇ ਵੱਲੋਂ ਆਉਣਾ ਜਾਣਾ, ਲੇਕਿਨ ਉਹ ਆਂਦੇ ਵੀ ਮਰਨ ਤੋਂ ਬਾਅਦ ਤੇ ਦਹਿਸ਼ਤ ਨਾ, ਮਰਨ ਤੋਂ ਬਾਅਦ ਮੇਰੇ ਨਫ਼ਰਤ ਨਾ, ਮੇਰੇ ਬਾਡੀ ਨਾਲ ਤੁਹਾਨੂੰ ਕੋਈ ਇਤਰਾਜ਼ ਨਾ ਹੋ, ਮੇਰੇ ਜਿਸਮ ਨਾਲ ਕੋਈ ਇਤਰਾਜ਼ ਨਾ ਹੋ, ਮੈਨੂੰ ਦਫਨਾ ਉੱਥੇ ਦਿਓ ਕਮ ਸੇ ਕਮ, ਉਹਨੇ ਮੇਰੇ ਪਿੰਡ ਦੇ ਬਾਹਰ ਮੈਨੂੰ ਦਫਨਾ ਦੇ। ਇਸ ਤਰ੍ਹਾਂ ਦੀਆਂ ਲਾਤਦਾਰ ਸਟੋਰੀਜ਼ ਨੇ ਜੀ। ਹਾਂ, ਇਸ ਤਰ੍ਹਾਂ ਦੀ ਸਟੋਰੀਜ਼ ਤੁਹਾਡੇ ਰੂਬਰੂ ਲੈ ਕੇ ਹਾਜ਼ਰ ਹੁੰਦਾ ਰਹਾਂਗੇ। ਅਗਲੇ ਪ੍ਰੋਗਰਾਮ ਤਰਕਲੀਨ ਨਸਲ ਤੋਂ ਅਤੇ ਪੰਜਾਬੀ ਲਹਿਰ ਦੀ ਸਾਰੀ ਟੀਮ ਨੂੰ ਇਜਾਜ਼ਤ ਦਿਓ। ਮਿਲਦੇ ਹਾਂ ਫਿਰ, ਰੱਬ ਰੱਖਾ।